न्यूजीलैंड ਦੇ ਪੀਐਮ ਜੈਸਿੰਡਾ ਆਰਡਨ ਨੇ ਆਦੇਸ਼ ਦਿੱਤੇ ਹਨ ਕਿ ਕੋਵਿਡ-19 ਇਨਫੈਕਸ਼ਨ ਦੀ ਰੋਕਥਾਮ ਲਈ ਜਾਰੀ ਹੁਕਮਾਂ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਧਮਕੀ ਅਤੇ ਦਮਨ ਦਾ ਸਹਾਰਾ ਲੈ ਰਹੇ ਨੇ। ਇਸ ਵਾਰ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੇ ਕਾਫਲੇ ਪ੍ਰਤੀ ਸਖਤ ਰੁਖ ਅਪਣਾਉਂਦੇ ਨਜ਼ਰ ਆਏ, ਜਿਨ੍ਹਾਂ ਨੇ ਲਗਭਗ ਇੱਕ ਹਫ਼ਤੇ ਤੋਂ ਰਾਜਧਾਨੀ ਵੈਲਿੰਗਟਨ ਦੀ ਸੜਕ ਨੂੰ ਰੋਕ ਕੇ ਰੱਖਿਆ ਹੈ। ਪੁਲਿਸ ਨੇ ਸ਼ੁਰੂਆਤ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕ ਤੇ ਟੈਂਟ ਅਤੇ ਕੈਂਪ ਸਥਾਪਿਤ ਕਰਨ ਦਿੱਤੇ, ਪਰ ਬੀਤੇ ਵੀਰਵਾਰ ਨੂੰ 122 ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਨਾਲ ਉਸ ਨੇ ਸਖਤ ਰੁਖ ਅਪਣਾ ਲਿਆ। ਇਸ ਨਾਲ ਲੋਕ ਪਿੱਛੇ ਹਟਣ ਲੱਗ ਪਏ। ਬੀਤੇ ਹਫ਼ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟ ਕੇ ਸੈਂਕੜੇ ਵਿੱਚ ਰਹਿ ਗਈ, ਪਰ ਹਫ਼ਤੇ ਦੇ ਅਖੀਰ ਵਿੱਚ ਇਹ ਦੁਬਾਰਾ ਵੱਧ ਕੇ 3000 ਦੇ ਪਾਰ ਚਲੀ ਗਈ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਜੈਸਿੰਡਾ ਨੇ ਪ੍ਰਸ਼ਾਸਨ ਦੇ ਸਬਰ ਖਤਮ ਹੋਣ ਦਾ ਸੰਕੇਤ ਦਿੱਤਾ। ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਮੇਰਾ ਰੁਖ ਸਪਸ਼ਟ ਹੈ ਅਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਵਿਰੋਧ ਜਤਾਇਆ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਮੱਧ ਵੈਲਿੰਗਟਨ ਦੇ ਨੇੜੇ-ਤੇੜੇ ਲੋਕਾਂ ਨੂੰ ਡਰਾਉਣ ਅਤੇ ਪਰੇਸ਼ਾਨ ਕਰਨ ਵਾਲੇ ਦ੍ਰਿਸ਼ਟੀਕੋਣ ਤੋਂ ਕਿਤੇ ਅੱਗੇ ਵੱਧ ਚੁੱਕਾ ਹੈ। ਸੰਸਦ ਦੇ ਪ੍ਰਧਾਨ ਟ੍ਰੈਵਲ ਮਲਾਰਡ ਨੇ ਪਿਛਲੇ ਦਿਨੀ ਹਫ਼ਤੇ ਮੈਦਾਨ ਵਿੱਚ ਸ਼ੁਰੂ ਹੋਣ ਵਾਲੇ ਫੁਹਾਰਿਆਂ ਨੂੰ ਚਾਲੂ ਕਰਕੇ ਬੈਰੀ ਮੈਨੀਲੋ ਦੇ ਦਹਾਕਿਆਂ ਪੁਰਾਣੇ ਗੀਤ ਵਜਾ ਕੇ ਪ੍ਰਦਰਸ਼ਨ ਨੂੰ ਅਸਹਿਜ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਗੈਰ ਕਾਨੂੰਨੀ ਤੌਰ ਤੇ ਪਾਰਕ ਕੀਤੇ ਗਏ ਵਾਹਨਾਂ ਨੂੰ ਜਲਦੀ ਹਟਾਉਣ। ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਸਟੇਡੀਅਮ ਵਿੱਚ ਬਦਲਦੀ ਪਾਰਕਿੰਗ ਦੀ ਪੇਸ਼ਕਸ਼ ਕੀਤੀ ਗਈ। ਵੈਲਿੰਗਟਨ ਦੇ ਜ਼ਿਲ੍ਹਾ ਕਮਾਂਡਰ ਸੁਪਰੀਟਰ ਕੋਰੀ ਪਾਰਨੇਲ ਨੇ ਕਿਹਾ ਕਿ ਵੈਲਿੰਗਟਨ ਦੇ ਲੋਕਾਂ ਨੂੰ ਸ਼ਹਿਰ ਦੇ ਆਲੇ-ਦੁਆਲੇ ਆਜ਼ਾਦ ਅਤੇ ਸੁਰੱਖਿਅਤ ਰੂਪ ਤੋਂ ਘੁੰਮਣ ਦਾ ਅਧਿਕਾਰ ਹੈ, ਇਸ ਲਈ ਸਾਰੀਆਂ ਸੜਕਾਂ ਨੂੰ ਖਾਲੀ ਕਰਾਉਣਾ ਸਰਵਉੱਚ ਤਰਜੀਹ ਹੈ।